2 lakh civilians were killed by Japanese troops in a week-long frenzy of murder, rape, looting and arson after Nanking, China's capital at that time, fell on December 13, 1937 after bitter street fighting in Shanghai. The city's name is now spelled as ਨਾਨਜ਼ਿੰਗ ਅੰਡਰ ਦਿਸ ਇਸ ਗੱਲ ਨੂੰ ਉਹਨਾਂ ਨੇ ਯਕੀਨੀ ਬਣਾਇਆ ਕਿ ਇਸ ਦਿਨ ਨੂੰ ਚੀਨ ਦੇ ਲੋਕ ਕਦੇ ਨਾ ਭੁੱਲਣ ਔਰ ਉਹਨਾਂ ਨੇ ਇਹ ਦਸੰਬਰ 13 ਨੂੰ ਜਿਹੜਾ ਹੈ ਨੈਸ਼ਨਲ ਡੇ ਦੇ ਤੌਰ ਦੇ ਉੱਤੇ ਐਲਾਨਿਆ ਦਸੰਬਰ 13 ਐਜ਼ ਨੈਸ਼ਨਲ ਡੇ ਆਫ ਰਿਮੈਂਬਰੈਂਸ ਫॉर ਮੈਸੈਕਰ ਵਿਕਟਮਸ। ਚੀਨ ਵਾਲਿਆਂ ਨੇ ਕਿਹਾ ਕਿ ਵੀ ਅਸੀਂ ਇਸ ਦਿਨ ਨੂੰ ਹਮੇਸ਼ਾ ਯਾਦ ਰੱਖਦੇ ਹਾਂ ਕਿਉਂਕਿ ਅਸੀਂ ਬਿਨਾਂ ਨੇਸ਼ਨ ਤੋਂ ਸੀ, ਸਾਡੇ ਵਿਕਾਊ ਲੋਕ ਰਲੇ ਹੋਏ ਸੀ ਔਰ ਅੱਜ ਦਾ ਸਟਰੋਂਗ ਚਾਈਨਾ ਇਸ ਗੱਲ ਦੀ ਯਾਦ ਦਹਾਨੀ ਕਰਵਾਉਂਦਾ ਹੈ ਕਿ ਕਦੇ ਦੁਬਾਰਾ ਰੇਪ ਆਫ ਨੈਨਕਿੰਗ ਨਹੀਂ ਹੋਏਗਾ। ਜੇ ਅਸੀਂ ਭਵਿੱਖ ਦੇ ਵਿੱਚ ਘੱਲੂਘਾਰੇ ਹੋਣ ਤੋਂ ਰੋਕਣੇ ਨੇ ਤੇ ਦਰਿਆਏ ਜਮਨਾ ਤੋਂ ਵਾਘਾ ਤੱਕ ਇੰਡੀਪੈਂਡੈਂਟ ਸੋਵਰਨ ਨੇਸ਼ਨ ਖਾਲਿਸਤਾਨ ਹੀ ਆਨਸਰ ਹੈ। ਵਿਊਅਰਸ ਵੈਲਕਮ ਬੈਕ ਔਨ ਪ੍ਰੋਗਰਾਮ। ਸੋ ਵਿਊਅਰਸ ਹੁਣ ਆਪਾਂ ਗੱਲਬਾਤ ਕਰਾਂਗੇ ਚੀਨ ਦੇ ਹਵਾਲੇ ਨਾਲ ਕਿ ਚੀਨ ਵਿੱਚ 84 ਵਰ੍ਹੇ ਪਹਿਲਾਂ ਨੈਨਕਿੰਗ ਸ਼ਹਿਰ ਵਿੱਚ ਜਾਪਾਨੀ ਫੌਜ ਵੱਲੋਂ ਕਤਲ ਕੀਤੇ ਗਏ ਲੱਖਾਂ ਚੀਨੀਆਂ ਦੀ ਯਾਦ ਵਿੱਚ ਸਮਾਗਮ ਕੀਤੇ ਜਾ ਰਹੇ ਹਨ। ਸੋ 1937 ਵਿੱਚ ਵਾਪਰੇ ਇਸ ਕਤਲੇਆਮ ਨੂੰ ਨੈਨਕਿੰਗ ਮੈਸੈਕਰ ਦੇ ਤੌਰ ਤੇ ਯਾਦ ਕੀਤਾ ਜਾਂਦਾ ਹੈ। ਸੋ ਚੀਨੀਆਂ ਨੇ ਇਸ ਗੈਰ ਇਨਸਾਨੀ ਕਤਲੇਆਮ ਲਈ ਜਾਪਾਨੀਆਂ ਨੂੰ ਕਦੇ ਵੀ ਮਾਫ ਨਹੀਂ ਕੀਤਾ। ਸੋ ਜਿਹੜੇ ਚੀਨੀ ਜੈਨੀਅਤ ਵਿੱਚ ਇਹ ਕਾਰਾ ਇੱਕ ਜ਼ਖਮ ਵਾਂਗ ਰਿਸਦਾ ਰਹਿੰਦਾ ਹੈ। ਸੋ ਸਿੱਖ ਕੌਮ ਲਈ ਜੂਨ 84 ਨਵੰਬਰ 84 ਦੇ ਜਿਹੜੇ ਘੱਲੂਘਾਰਿਆਂ ਦੇ ਜਿਹੜੇ ਜ਼ਖਮ ਨੇ ਵੀ ਜਿਹੜੇ ਨਾਸੂਰ ਵਾਂਗ ਹਨ। ਸੋ ਸਿੱਖ ਕੌਮ ਭਾਰਤੀ ਹਿੰਦੂ ਸਟੇਟ ਨੂੰ ਇਹਨਾਂ ਜ਼ੁਲਮਾਂ ਲਈ ਕਦੇ ਵੀ ਮਾਫ ਨਹੀਂ ਕਰੇਗੀ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣਨ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ 7-8 ਹਜ਼ਾਰ ਸਾਲ ਦੇ ਇਨਸਾਨੀ ਇਤਿਹਾਸ ਦੇ ਵਿੱਚ ਹਰ ਖਿੱਤੇ, ਹਰ ਮਜ਼ਹਬ ਜਾਂ ਹਰ ਕੌਮ ਦੇ ਇਸ ਕਿਸਮ ਦੇ ਕੁਝ ਵਾਕਿਆ ਬੀਤੇ ਦੇ ਨੇ ਜਿਨ੍ਹਾਂ ਨੂੰ ਉਹ ਕਦੇ ਭੁੱਲਦੇ ਨਹੀਂ ਹੈ ਔਰ ਉਹਨਾਂ ਚੋਂ ਉਹ ਮੋਟੀਵੇਸ਼ਨ ਵੀ ਲੈਂਦੇ ਨੇ, ਉਹਨਾਂ ਚੋਂ ਰਿਵੈਂਜ ਵੀ ਨਿਕਲਦਾ ਹੈ ਔਰ ਉਹ ਯਾਦ ਦਹਾਨੀ ਵੀ ਕਰਵਾਉਂਦੇ ਨੇ ਕਿ ਭਾਈ ਅਸੀਂ ਇੰਨੇ ਕੁ ਮਜ਼ਬੂਤ ਹੋਣੇ ਕਿ ਇਸ ਕਿਸਮ ਦਾ ਕੁਝ ਸਾਡੇ ਨਾਲ ਨਾ ਵਾਪਰੇ। ਹਾਲਾਂ ਕੋਈ ਚੀਨ ਔਰ ਸਿੱਖਾਂ ਦਾ ਜਿਹੜੀ ਘਟਨਾ ਹੁਣ ਮੈਂ ਡਿਸਕਸ ਕਰਨ ਲੱਗਾ ਕੋਈ ਸਿੱਧੇ ਤੌਰ ਤੇ ਸੰਬੰਧ ਨਹੀਂ ਹੈ, ਪਰ ਜਦੋਂ ਮੈਂ ਅੱਜ ਇਹ ਖਬਰ ਦੇਖੀ ਤੇ ਮੈਂ ਕਿਹਾ ਵੀ ਜਿਹੜੀਆਂ ਜ਼ਿੰਦਾ ਕੌਮਾਂ ਹੁੰਦੀਆਂ ਨੇ, ਜਾਗਦੀਆਂ ਕੌਮਾਂ ਹੁੰਦੀਆਂ ਨੇ, ਉਹ ਕਿਵੇਂ ਕਦੇ ਵੀ ਉਸ ਵਾਕਿਆ ਨੂੰ ਆਪਣੇ ਫਿਊਚਰ ਜਨਰੇਸ਼ਨਸ ਨੂੰ ਭੁੱਲਣ ਨਹੀਂ ਦਿੰਦੀਆਂ। ਜਿਹੜੇ ਟਰਨਿੰਗ ਪੁਆਇੰਟ ਬਣਦੇ ਨੇ ਉਹਨਾਂ ਦੇ ਇਸ ਰਿਜ਼ੋਲਵ 'ਚ ਕਿ ਉਹਨਾਂ ਨੇ ਫੇਰ ਕਦੇ ਇਹੋ ਜਿਹਾ ਵਿਕਟਮ ਨਹੀਂ ਬਣਨਾ। ਹੁਣ ਜਦੋਂ ਅਸੀਂ ਚਾਈਨਾ ਦੀ 19th ਸੈਂਚੁਰੀ ਦੇ ਐਂਡ ਤੋਂ 20th ਸੈਂਚੁਰੀ ਦਾ ਪਹਿਲਾ ਹਿੱਸਾ ਉਹਨਾਂ ਦੀ ਜਿਹੜੀ ਹੈ ਉਹ ਹਿਊਮਿਲੀਏਸ਼ਨ ਦੀ ਕਹਾਣੀ ਹੈ ਚਾਈਨਾ ਦੀ, ਕਿਉਂਕਿ ਚਾਈਨਾ ਦਾ ਇੱਕ ਆਪਣਾ ਪ੍ਰਾਈਡ 5000 ਸਾਲ ਦੀ ਸਿਵਲਾਈਜੇਸ਼ਨ ਨਾਲ ਜੁੜਿਆ ਹੋਇਆ ਰਿਹਾ ਔਰ ਉਹਦੇ 'ਚ ਵਰਸਟ ਪਾਰਟ ਜਦੋਂ ਉਹ ਇੱਕ ਕਾਲੋਨੀ ਇੱਕ ਮੁਲਕ ਦੀ ਨਹੀਂ, ਜਿੰਨੇ ਵੈਸਟਰਨ ਮੁਲਕ ਨੇ ਉਹਨਾਂ ਦੇ ਉਹ ਕਿਵੇਂ ਸ਼ੰਘਾਈ ਵਰਗੇ ਸ਼ਹਿਰ 'ਚ, ਨੈਨਕਿੰਗ ਵਰਗੇ ਸ਼ਹਿਰ 'ਚ ਔਰ ਚੀਨ ਸਾਰਾ ਉਹਨਾਂ ਦੇ ਦੁਬੇਲ ਹੁੰਦਾ ਹੈ। ਹਾਲਾਂ ਕਿਤੇ ਨਾ ਕਿਤੇ 20ਵੀਂ ਸਦੀ ਦੀ ਬਿਗਨਿੰਗ 'ਚ ਵੀ ਇੱਕ ਰਿਬੈਲੀਅਨ ਖਲੋਂਦਾ ਹੈ ਚਾਈਨਾ ਨੂੰ ਇਸ ਵੈਸਟਰਨ ਜਿਹੜੀ ਹੈ ਕੋਲੋਨਾਈਜੇਸ਼ਨ ਉਸ 'ਚੋਂ ਆਜ਼ਾਦ ਕਰਾਉਣ ਲਈ ਉਹ ਫੇਲ ਹੁੰਦਾ ਹੈ। ਫਾਈਨਲੀ ਜਿਹੜਾ ਚੀਨ ਦੇ ਵਿੱਚ ਚਿਆਂਗ ਕਾਈ ਸ਼ੈਕ ਦੀ ਅਗਵਾਈ ਥੱਲੇ ਇੱਕ ਰਜੀਮ ਵੈਸਟਰਨ ਪਾਵਰਸ ਜਿਹੜੀਆਂ ਨੇ ਉਹ ਥੋਪ ਦਿੰਦੀਆਂ ਨੇ, ਉਹ ਉਹਨਾਂ ਦਾ ਕੁੱਤਾ ਬਣਿਆ ਹੋਇਆ ਔਰ ਉਸ ਸਾਰੇ ਪੀਰੀਅਡ ਦੇ ਵਿੱਚ ਕਿਵੇਂ ਚਾਈਨਾ ਦੇ ਵਿੱਚ ਰਸ਼ੀਆ ਇਨਰੋਡਸ ਕਰਦਾ ਹੈ। ਜਾਪਾਨ 1930 ਜਦੋਂ ਸੈਕੰਡ ਵਰਲਡ ਵਾਰ ਦੀ ਅਸੀਂ ਗੱਲ ਦੇਖਦੇ ਹਾਂ, ਬੇਸ਼ੱਕ 1939 ਦੇ ਵਿੱਚ ਇਹ ਸ਼ੁਰੂ ਹੁੰਦਾ ਹੈ, ਪਰ ਉਸ ਤੋਂ ਪਹਿਲਾਂ ਹੀ ਜਿਹੜਾ ਜਾਪਾਨੀ ਇੰਪੀਰੀਅਲਿਜ਼ਮ ਹੈ, ਜਿਵੇਂ ਜਾਪਾਨੀਆਂ ਨੇ ਜੋ ਕੋਰੀਅਨਸ ਨਾਲ ਕੀਤਾ ਔਰ ਇੱਕ ਜਿਹੜਾ ਵਰਸਟ ਪਾਰਟ, ਕਿਉਂਕਿ ਵਕਤ ਨਹੀਂ ਹੈ ਨਹੀਂ ਤਾਂ ਮੈਂ ਡਿਟੇਲ 'ਚ ਕਿਸੇ ਵੇਲੇ ਡਿਸਕਸ ਕਰਾਂਗਾ। 1937 ਦੇ ਵਿੱਚ ਜਦੋਂ ਜਾਪਾਨੀ ਫੌਜ ਉਸ ਵੇਲੇ ਚਾਈਨਾ ਦੀ ਕੈਪੀਟਲ ਨੈਨਕਿੰਗ ਸੀ, ਹੁਣ ਬੀਜਿੰਗ ਹੈ, ਉਹ ਐਂਟਰ ਕਰਦੀ ਹੈ ਔਰ ਗਲੀ ਗਲੀ ਮੁਹੱਲੇ 'ਚ ਚਾਈਨੀਜ਼ ਰਜਿਸਟ ਕਰਦੇ ਨੇ ਉਸ ਡੋਮੀਨੈਂਸ ਨੂੰ ਔਰ ਜਾਪਾਨੀ ਫੌਜ ਵੱਲੋਂ ਜਿਸ ਕਿਸਮ ਦੀ ਬਾਰਬੈਰਿਟੀ ਉੱਥੇ ਕੀਤੀ ਗਈ, 3 ਲੱਖ ਤੋਂ ਜ਼ਿਆਦਾ ਆਮ ਸ਼ਹਿਰੀ ਜਿਨ੍ਹਾਂ 'ਚ ਕੁਛ ਟ੍ਰੇਨਡ ਕੁਛ ਅਨਟ੍ਰੇਨਡ ਮਾਰੇ ਜਾਂਦੇ ਨੇ, ਲੱਖਾਂ ਦੀ ਗਿਣਤੀ 'ਚ ਜਿਹੜੇ ਜਾਪਾਨੀ ਫੌਜੀ ਨੇ
ਉਹ ਚੀਨੀ ਔਰਤਾਂ ਦੇ ਨਾਲ ਰੇਪ ਕਰਦੇ ਨੇ ਔਰ ਈਵਨ ਉਸ ਸਾਰੇ ਵਾਕਿਆ ਨੂੰ ਕਿਹਾ ਹੀ ਰੇਪ ਆਫ ਨੈਨਕਿੰਗ ਜਾਂਦਾ ਹੈ ਔਰ ਇਹ ਫਿਗਰ 3 ਲੱਖ ਤੋਂ ਜ਼ਿਆਦਾ ਹੈ। ਹਾਲਾਂਕਿ ਜਿਹੜਾ 1946 ਚ ਇੰਟਰਨੈਸ਼ਨਲ ਪੋਸਟ ਵਾਰ ਟ੍ਰਿਬਿਊਨਲ ਬਣਦਾ ਹੈ ਉਹਨੇ 2 ਲੱਖ ਸਿਵਿਲੀਅਨਸ ਵਰ ਕਿਲਡ ਬਾਈ ਜੈਪਨੀਜ਼ troops in a week-long frenzy of murder, rape, looting and arson after Nanking, China's capital at that time, fell on December 13, 1937 after bitter street fighting in Shanghai. The city's name is now spelled as Nanjing under this. ਹੁਣ ਇਹ ਇੱਕ ਐਸਾ ਵਾਕਿਆ ਸੀ ਜਿਹਦੇ ਲਈ ਚੀਨੀਆਂ ਨੇ ਕਦੇ ਮੁਆਫ ਨਹੀਂ ਕੀਤਾ ਜਾਪਾਨੀਆਂ ਨੂੰ। ਉਹਨਾਂ ਦਾ ਹਾਲਾਂ ਮਾਓ ਜ਼ੇਤੁੰਗ ਔਰ ਉਹਦੇ ਲੋਕ ਤਾਂ ਦੂਰ ਜੰਗਲਾਂ 'ਚ ਸੀ, ਇਹ ਮੇਨ ਸਟ੍ਰੀਮ ਚਾਈਨਾ ਦੇ ਵਿੱਚ ਹੁੰਦਾ ਹੈ ਔਰ ਜਦੋਂ ਚਾਈਨਾ 1948 ਦੇ ਵਿੱਚ ਲਿਬਰੇਟ ਹੁੰਦਾ ਹੈ ਔਰ ਚਿਆਂਗ ਕਾਈ ਸ਼ੇਕ ਔਰ ਉਹਦੇ ਉਹ ਜਾ ਕੇ ਤਾਈਵਾਨ 'ਚ ਬਹਿ ਜਾਂਦੇ ਨੇ ਜਿਹਨੂੰ ਹੁਣ ਚੀਨ ਲੈਣਾ ਚਾਹੁੰਦਾ ਹੈ ਵਾਪਸ, ਫਿਰ ਇਸ ਗੱਲ ਨੂੰ ਉਹਨਾਂ ਨੇ ਯਕੀਨੀ ਬਣਾਇਆ ਕਿ ਇਸ ਦਿਨ ਨੂੰ ਚੀਨ ਦੇ ਲੋਕ ਕਦੇ ਨਾ ਭੁੱਲਣ ਔਰ ਉਹਨਾਂ ਨੇ ਇਹ ਦਸੰਬਰ 13 ਨੂੰ ਜਿਹੜਾ ਹੈ ਨੈਸ਼ਨਲ ਡੇ ਦੇ ਤੌਰ ਦੇ ਉੱਤੇ ਐਲਾਨਿਆ, ਦਸੰਬਰ 13 ਐਜ਼ ਨੈਸ਼ਨਲ ਡੇ ਆਫ ਰਿਮੈਂਬਰੈਂਸ ਫॉर ਮੈਸੈਕਰ ਵਿਕਟਮਸ। ਅਜੇ ਵੀ 61 ਬੰਦੇ ਔਰ ਔਰਤਾਂ ਉਹ ਜਿਉਂਦੇ ਨੇ ਜਿਹੜੇ ਸਰਵਾਈਵ ਕੀਤੇ ਉਸ ਸਾਰੇ ਚੋਂ। ਮੈਂ ਅੰਦਾਜ਼ਾ ਲਾ ਰਿਹਾ ਸੀ ਕਿ ਇਹ 84 ਸਾਲ ਹੋ ਗਏ ਨੇ ਇਸ ਵਾਕਿਆ ਨੂੰ, ਤੇ ਜੇ 61 ਜਿਉਂਦੇ ਨੇ ਤੇ ਇਹਦਾ ਮਤਲਬ ਇਹ ਹੈ ਕਿ ਵੀ ਉਹ ਸਾਰੇ ਹੀ 100 ਸਾਲ ਤੋਂ ਉੱਪਰ ਹੋਣਗੇ ਜਿਨ੍ਹਾਂ ਨੇ। ਔਰ ਹੁਣ ਉਹਨਾਂ ਨੇ 84th ਐਨੀਵਰਸਰੀ ਮਨਾਈ ਹੈ ਨੈਨਕਿੰਗ ਮੈਸੈਕਰ ਦੀ ਔਰ ਉਹਦੇ 'ਚ ਜਿਹੜਾ ਇਹ ਪੂਰੀ ਸਟੋਰੀ ਦੁਨੀਆ ਦੇ ਮੀਡੀਆ 'ਚ ਲੱਗੀ ਹੈ ਉਹਦੇ 'ਚ ਉਹਨਾਂ ਨੇ ਚੀਨ ਵਾਲਿਆਂ ਨੇ ਕਿਹਾ ਕਿ ਵੀ ਅਸੀਂ ਇਸ ਦਿਨ ਨੂੰ ਹਮੇਸ਼ਾ ਯਾਦ ਰੱਖਦੇ ਹਾਂ ਕਿਉਂਕਿ ਅਸੀਂ ਬਿਨਾਂ ਨੇਸ਼ਨ ਤੋਂ ਸੀ, ਸਾਡੇ ਵਿਕਾਊ ਲੋਕ ਰਲੇ ਹੋਏ ਸੀ ਔਰ ਅੱਜ ਦਾ ਸਟਰੋਂਗ ਚਾਈਨਾ ਇਸ ਗੱਲ ਦੀ ਯਾਦ ਦਹਾਨੀ ਕਰਵਾਉਂਦਾ ਹੈ ਕਿ ਕਦੇ ਦੁਬਾਰਾ ਰੇਪ ਆਫ ਨੈਨਕਿੰਗ ਨਹੀਂ ਹੋਏਗਾ। ਔਰ ਜਦੋਂ ਮੈਂ ਇਸ ਖਬਰ ਨੂੰ ਦੇਖ ਰਿਹਾ ਸੀ ਤੇ ਮੈਨੂੰ ਖਿਆਲ ਆਇਆ, ਮੈਂ ਕਿਹਾ ਵੀ 18th ਸੈਂਚੁਰੀ 'ਚ ਜਦੋਂ ਘੱਲੂਘਾਰੇ ਵਾਪਰਦੇ ਨੇ, ਵੱਡਾ ਘੱਲੂਘਾਰਾ ਕੋਪਰ ਹੀੜੇ ਅਬਦਾਲੀ ਦੀਆਂ ਫੋਰਸਿਸ ਔਰ ਦੂਜਾ ਸਿੱਖ ਰਿਜ਼ੋਲਵ ਕਰਦੇ ਨੇ ਕਿ ਭਾਈ ਅਸੀਂ ਪੋਲੀਟੀਕਲ ਪਾਵਰ ਆਪਣਾ ਰਾਜ ਇਸ ਧਰਤੀ ਤੇ ਐਸਟੈਬਲਿਸ਼ ਕਰਨਾ ਤਾਂ ਕਿ ਕੋਈ ਸਾਡੇ ਨਾਲ ਤੇ ਘੱਲੂਘਾਰੇ ਨਾਲ ਵਰਤਾ ਸਕੇ। ਤੇ ਜੇ ਹੁਣ ਦੇ ਕੰਟੈਕਸਟ 'ਚ ਅਸੀਂ ਦੇਖੀਏ ਸਾਡੇ ਲਈ ਜੂਨ 84 ਦਾ ਘੱਲੂਘਾਰਾ ਜਦੋਂ ਭਾਰਤੀ ਫੌਜ ਟੈਂਕਾਂ ਤੋਪਾਂ ਦੇ ਨਾਲ ਹਮਲਾ ਕਰਦੀ ਹੈ ਅਕਾਲ ਤਖਤ ਤੇ, ਸਾਰਾ ਪੰਜਾਬ ਕੱਟ ਆਫ ਕਰ ਦਿੱਤਾ ਜਾਂਦਾ ਹੈ, ਹਜ਼ਾਰਾਂ ਦੀ ਗਿਣਤੀ 'ਚ ਸਿੱਖਾਂ ਦਾ ਕਤਲੇਆਮ ਉਹਨਾਂ ਦੇ ਪਵਿੱਤਰ ਗੁਰਧਾਮਾਂ 'ਚ ਹੁੰਦਾ ਹੈ। ਫਿਰ ਨਵੰਬਰ 84 ਭਾਰਤ ਭਰ 'ਚ ਸਿੱਖਾਂ ਦੀ ਨਸਲਕੁਸ਼ੀ ਹੁੰਦੀ ਹੈ। ਜੇ ਇਹ ਸਕਾਰ 1937 ਦੇ ਨੈਨਕਿੰਗ ਮੈਸੈਕਰ ਦਾ ਚੀਨੇ ਨਹੀਂ ਭੁੱਲੇ, ਅੱਜ ਵੀ ਹਰ ਚੀਨੀ ਇਨਹੈਰੈਂਟਲੀ ਜਾਪਾਨੀਆਂ ਤੋਂ ਉਹਨੂੰ ਨਫ਼ਰਤ ਕਰਦਾ ਹੈ। ਹਾਲਾਂ ਹੁਣ ਰਿਲੇਸ਼ਨਸ਼ਿਪ ਨਾਰਮਲ ਹੈ ਕਿਉਂਕਿ ਉਹ ਕਦੇ ਨਹੀਂ ਭੁੱਲੇ, ਹਾਲਾਂ ਇਲਾਕੇ ਆਉਂਦੇ ਨੇ ਜਾਂਦੇ ਨੇ ਕਿ ਇਹਨਾਂ ਦੀ ਫੌਜ ਨੇ ਸਾਡੇ ਉਸ ਨੈਨਕਿੰਗ ਦੇ ਵਿੱਚ ਕੀ ਕੀਤਾ ਸੀ, ਲੱਖਾਂ ਔਰਤਾਂ ਦੀ ਇੱਜ਼ਤ ਆਬਰੂ ਲੁੱਟੀ ਸੀ, ਲੱਖਾਂ ਨੂੰ ਮਾਰਿਆ ਸੀ। ਤੇ ਮੈਂ ਕਿਹਾ ਵੀ ਜਿਵੇਂ ਜੇ ਉਹਨਾਂ ਦੀ ਯਾਦ 'ਚ ਸਕਾਰ ਹੈ ਤੇ ਸਿੱਖ ਕੌਮ 35 ਮਿਲੀਅਨ, ਅਸੀਂ ਕਿਵੇਂ ਇੰਡੀਅਨ ਗਵਰਨਮੈਂਟ ਉਹਨਾਂ ਦੀ ਫੌਜ ਉਹਨਾਂ ਦੇ ਜ਼ੁਲਮ ਕਰਨ ਵਾਲਿਆਂ ਨੂੰ ਕਦੇ ਮੁਆਫ ਕਰ ਸਕਦੇ ਹਾਂ। ਔਰ ਸਾਡੇ ਲਈ ਜੇ ਉਸ ਸਾਰੇ ਚੋਂ ਚੀਨੀਆਂ ਦਾ ਰਿਜ਼ੋਲਵ ਇਹ ਪੱਕਾ ਹੋਇਆ ਸੀ ਕਿ ਵੀ ਅਸੀਂ ਆਪਣੀ ਧਰਤੀ ਤੋਂ ਉਹਨਾਂ ਨੇ ਜਾਪਾਨੀਆਂ ਨੂੰ ਵੀ ਕੱਢਿਆ, ਰੂਸੀਆਂ ਨੂੰ ਵੀ ਕੱਢਿਆ, ਅੰਗਰੇਜ਼ਾਂ ਨੂੰ ਵੀ ਕੱਢਿਆ, ਸਭ ਲਿਬਰੇਟ ਕਰਵਾਇਆ ਪੂਰਾ, ਔਰ ਉਹ ਮੁੜ ਕੇ ਅੱਜ ਚਾਈਨਾ ਕਿੱਥੇ ਆ ਕੇ ਖੜਾ ਕਿਉਂਕਿ ਇਸ 37 ਦੇ ਇਸ ਰੇਪ ਆਫ ਨੈਨਕਿੰਗ ਤੋਂ ਬਾਅਦ ਜਿਹੜੇ ਨੇ ਉਹ 10-11 ਸਾਲ ਦੇ ਵਿੱਚ ਉਹਨਾਂ ਨੇ ਇੱਕ ਆਪਣੀ ਆਜ਼ਾਦੀ ਦਾ ਝੰਡਾ ਗੱਡਿਆ ਸੀ। ਤੇ ਇਹੀ ਸਾਡਾ ਰਿਜ਼ੋਲਵ ਹੋਣਾ ਚਾਹੀਦਾ ਜੇ ਅਸੀਂ ਭਵਿੱਖ ਦੇ ਵਿੱਚ ਘੱਲੂਘਾਰੇ ਹੋਣ ਤੋਂ ਰੋਕਣੇ ਨੇ ਤੇ ਦਰਿਆਏ ਜਮਨਾ ਤੋਂ ਵਾਘਾ ਤੱਕ ਇੰਡੀਪੈਂਡੈਂਟ ਸੋਵਰਨ ਨੇਸ਼ਨ ਖਾਲਿਸਤਾਨ ਹੀ ਆਨਸਰ ਹੈ। ਅਦਰਵਾਈਜ਼ ਜਦੋਂ ਤੁਸੀਂ ਕਿਸੇ ਦੇ ਹੱਥ ਵੱਸ ਹੁੰਦੇ ਹੋ, ਗੁਲਾਮੀ 'ਚ ਹੁੰਦੇ ਹੋ, ਕਤਲੇਆਮ ਇੱਜ਼ਤ ਆਬਰੂ ਦਾ ਲੁੱਟਿਆ ਜਾਣਾ, ਤੁਹਾਡੇ ਸਾਧਨਾਂ ਦਾ ਲੁੱਟਿਆ ਜਾਣਾ, ਉਹ ਆਮ ਵਾਂਗ ਹੁੰਦਾ। ਚੀਨੀਆਂ ਨੇ ਤਾਂ ਅਖੀਰ ਇਹ ਹਾਸਲ ਕੀਤਾ। ਅਸੀਂ ਵੀ ਜਿਹੜਾ ਇਸ ਰਿਜ਼ੋਲਵ ਦੇ ਨਾਲ ਇਹ ਸਾਡੇ ਲਈ ਨਸੂਰ ਹੈ, ਨਸੂਰ ਉਹ ਹੁੰਦਾ ਇਹ ਰਿਸ਼ਤਾ ਜ਼ਖਮ ਹੁੰਦਾ ਹੈ ਜਿਹੜਾ ਤੁਹਾਨੂੰ ਲਗਾਤਾਰਤਾ ਦੇ ਨਾਲ ਯਾਦ ਦਹਾਨੀ ਕਰਵਾਉਂਦਾ ਹੈ ਕਿ ਤੁਸੀਂ ਤੁਹਾਡਾ ਦੁਸ਼ਮਣ ਕੌਣ ਹੈ ਔਰ ਤੁਸੀਂ ਉਸ ਦੁਸ਼ਮਣ ਨੂੰ ਆਪਣੀ ਉਸ ਸਰਜ਼ਮੀਨ ਤੋਂ ਬਾਹਰ ਕੱਢ ਕੇ ਆਪਣੀ ਆਜ਼ਾਦੀ
ਖਾਲਿਸਤਾਨ ਹਾਸਲ ਕਰ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਅਥਨੇ ਬ੍ਰੇਕ ਵਿਊਅਰਸ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ।